ਦਲਾਈ ਲਾਮਾ ਜਿਹਨੂੰ ਧਰਮਸ਼ਾਲਾ ਮੈਕਲੋਡਗੰਜ ਹੈੱਡਕੁਆਟਰ ਦਾ ਬਣਾਇਆ ਹੋਇਆ ਹੈ। ਹੁਣ ਉਹ ਜਦੋਂ ਇਲਾਜ ਲਈ ਨਿਊਯਾਰਕ ਆਇਆ ਤਾਂ ਪਿਛਲੇ ਦਿਨਾਂ 'ਚ ਸਟੇਟ ਡਿਪਾਰਟਮੈਂਟ ਦੇ ਇੱਕ ਸੀਨੀਅਰ ਆਫੀਸ਼ੀਅਲ ਨੇ ਉਹਦੇ ਨਾਲ ਮੁਲਾਕਾਤ ਵੀ ਕੀਤੀ। ਸਪੋਕਸਪਰਸਨ ਫੋਰਨ ਮਿਨਿਸਟਰ ਦੀ ਮਾਓ ਨਿੰਗ ਉਹਨੇ ਕਿਹਾ ਕਿ ਵੀ ਇਹ ਜਿਹੜਾ ਚਾਈਨਾ ਅਪੋਜ਼ਿਸ ਐਨੀ ਕੰਟਰੀ ਅਲਾਉਇੰਗ ਦਲਾਈ ਲਾਮਾ ਟੂ ਵਿਜ਼ਿਟ ਕਿ ਵੀ ਅਸੀਂ ਕੰਡੈਮ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਵੀ ਡੋਂਟ ਅਲਾਉ ਦਲਾਈ ਲਾਮਾ ਟੂ ਐਨਗੇਜ ਇਨ ਪੋਲੀਟੀਕਲ separatist activities in the US. China firmly opposes any country allowing Dalai Lama to make visits under any pretext. ਭਾਵੇਂ ਸਿਹਤ ਦੇ ਨਾਂ ਥੱਲੇ ਜਾਂ ਕੋਈ ਹੋਰ, ਇਹਨੂੰ ਅਸੀਂ ਕੰਡੈਮ ਕਰਦੇ ਹਾਂ। ਮਾਓ ਨਿੰਗ ਨੇ ਕਿਹਾ ਵੀ ਅਸੀਂ ਆਲਰੇਡੀ ਜਿਹੜਾ ਪਬਲਿਕਲੀ ਵੀ ਪ੍ਰੋਟੈਸਟ ਕਰ ਰਹੇ ਹਾਂ ਔਰ ਵੈਸੇ ਵੀ ਥਰੂ ਡਿਪਲੋਮੈਟਿਕ ਚੈਨਲ ਵੀ ਕੀਤਾ ਹੈ ਕਿਉਂਕਿ ਉਹ ਇੱਕ ਪੋਲੀਟੀਕਲ ਸੈਪਰੇਟਿਸਟ ਹੈ। ਔਰ ਇਸ ਤੋਂ ਪਹਿਲਾਂ ਵੀ ਜਿਹੜਾ ਆਪਣੇ ਬਾਈਡਨ ਨੇ ਉਹ ਲਾਅ ਸਾਈਨ ਕੀਤਾ ਜਿਹਦੇ ਥੱਲੇ ਤਿੱਬਤ ਦੀ ਆਟੋਨਮੀ ਔਰ ਦੂਸਰੇ ਦੀ ਗੱਲ ਕੀਤੀ ਗਈ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਦਲਾਈ ਲਾਮਾ ਅਮਰੀਕਾ ਵਿੱਚ ਆਪਣੇ ਗੋਡਿਆਂ ਦੇ ਇਲਾਜ ਲਈ ਆਇਆ ਹੋਇਆ ਹੈ ਔਰ ਪਿਛਲੇ ਦਿਨੀ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਨੇ ਦਲਾਈ ਲਾਮੇ ਨਾਲ ਹਸਪਤਾਲ ਵਿੱਚ ਮੁਲਾਕਾਤ ਕੀਤੀ ਹੈ। ਤਾਂ ਇਸ ਤੇ ਚੀਨ ਦੀ ਫੋਰਨ ਮਿਨਿਸਟਰੀ ਦੀ ਜਿਹੜੀ ਹੈ ਸਪੋਕਸਪਰਸਨ ਨੇ ਸਖਤ ਇਤਰਾਜ਼ ਜਤਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦਲਾਈ ਲਾਮਾ ਜਿਹੜਾ ਇਹਨਾਂ ਨੇ ਜਦੋਂ 1959 ਦੇ ਵਿੱਚ CIA ਔਰ ਇੰਟੈਲੀਜੈਂਸ ਬਿਊਰੋ ਇੰਡੀਆ ਦਾ ਇਹਨਾਂ ਦੇ ਜੁਆਇੰਟ ਆਪਰੇਸ਼ਨ ਥੱਲੇ 14 ਸਾਲਾਂ ਦਾ ਛੋਕਰਾ ਸੀ, ਉੱਥੋਂ ਉਹਨੂੰ ਕੱਢਿਆ, ਇੰਡੀਆ ਲਿਆ ਕੇ ਬਿਠਾਇਆ। ਹੁਣ ਉਹਦੀ ਉਮਰ ਜਿਹੜੀ ਆ ਉਹ ਆਲਮੋਸਟ 89 ਈਅਰਸ ਓਲਡ ਉਸ ਨੂੰ ਦੱਸਿਆ ਜਾਂਦਾ ਹੈ। ਔਰ ਵੈਸੇ ਇਹ ਵੀ ਹੈਰਾਨੀ ਹੈ ਵੀ ਰਾਮਦੇਵ ਵੈਸੇ ਕਈ ਬਿਲੀਅਨ ਡਾਲਰ ਦੀਆਂ ਪਤੰਜਲੀ ਦੇ ਥੱਲੇ ਦਵਾਈਆਂ ਵੇਚ ਕੇ ਤੇ ਲੋਕਾਂ ਨੂੰ ਈਵਨ ਕੋਵਿਡ ਦੀ ਵੀ ਦਵਾਈ ਕੱਢਤੀ ਸੀ ਕਿ ਕੋਈ ਲੋੜ ਨਹੀਂ। ਉਹ ਤਾਂ ਸੁਪਰੀਮ ਕੋਰਟ ਨੇ ਇਹਨੂੰ ਥੋੜਾ ਖਿੱਚਿਆ ਤੇ ਉਹ ਵਾਪਸ ਲਈ ਹੈ। ਪਰ ਆਪਣੀਆਂ ਹੀ ਜਦੋਂ ਗੋਡੇ ਜਾਂ ਦੂਜੇ ਪਾਉਂਦਾ ਤੇ ਉਹ ਇਲਾਜ ਲਈ ਬਾਹਰ ਆਇਆ ਹੁੰਦਾ। ਇਸੇ ਤਰ੍ਹਾਂ ਦਲਾਈ ਲਾਮਾ ਜਿਹਨੂੰ ਧਰਮਸ਼ਾਲਾ ਮੈਕਲੋਡਗੰਜ ਹੈੱਡਕੁਆਟਰ ਦਾ ਬਣਾਇਆ ਹੋਇਆ, ਉੱਥੇ ਬਹੁਤ ਵੱਡਾ ਜਿਹੜਾ ਸੈਂਟਰ ਹੈ ਤਿੱਬਤਨ ਮੈਡੀਸਨ, ਉਸ 'ਚ ਹਜ਼ਾਰਾਂ ਲੋਕ ਜਾਂਦੇ ਨੇ ਕਿ ਜੀ ਫਲਾਣਾ ਤੇ ਦੂਜਾ। ਪਰ ਆਪਣੇ ਗੋਡੇ ਗਿੱਟੇ ਜਿਹੜੇ ਨੇ ਉਹ ਬਾਹਰ ਹੀ ਆ ਕੇ ਬਣਵਾਉਂਦੇ ਆ। ਹੁਣ ਉਹਦੇ ਗੋਡਿਆਂ ਦੇ ਇਲਾਜ ਲਈ ਉਹ ਨਿਊਯਾਰਕ ਆਇਆ ਹੋਇਆ ਔਰ ਉਹਨੂੰ ਜਿਹੜਾ ਉਹ ਫॉर ਪੀਸ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ। ਪਰ ਲੇਟਲੀ ਜਿਵੇਂ ਟਰੰਪ ਈਰਾ ਦੇ ਵਿੱਚ ਤਾਂ ਟਰੰਪ ਨੇ ਕੋਈ ਦਲਾਈ ਲਾਮੇ ਨਾਲ ਬੈਕਡੋਰ ਮੀਟਿੰਗ ਵੀ ਨਹੀਂ ਸੀ ਕੀਤੀ, ਪ੍ਰਾਈਵੇਟ ਜਾਂ ਕਿਸੇ ਤਰ੍ਹਾਂ ਦੀ ਵੀ। ਸੋ ਉਹਦੀ ਏਡ ਵੀ ਘੱਟ ਦਿੱਤੀ ਸੀ। ਪਰ ਬਾਈਡਨ ਨੂੰ ਪਤਾ ਨਹੀਂ ਕੀ ਸੁਝਿਆ ਕਿਉਂਕਿ ਚਾਈਨਾ ਨੂੰ ਕਾਊਂਟਰ ਕਰਨਾ ਹੈ। ਸੋ ਦੋਵੇਂ ਇਸ਼ੂ ਅਮਰੀਕਾ ਨੇ ਤਾਈਵਾਨ ਵੀ ਔਰ ਦਲਾਈ ਲਾਮਾ ਵੀ ਜਾਰੀ ਰੱਖਿਆ ਔਰ ਈਵਨ US ਕਾਂਗਰਸ ਔਰ ਸੈਨੇਟ ਨੇ ਇੱਕ ਕਰਕੇ ਇਹ ਹਾਲਾਂ ਇਹ ਤਾਂ ਨਹੀਂ ਕਹਿੰਦੇ ਕਿ ਜੀ ਤਿੱਬਤ ਦੀ ਆਜ਼ਾਦੀ ਜਾਂ ਇੰਡੀਪੈਂਡੈਂਟ ਸੋਵਰਨ, ਪਰ ਜਿਹੜਾ ਉਹ ਚਾਈਨਾ ਤਿੱਬਤੀਆਂ ਨਾਲ ਗੱਲ ਕਰੇ ਔਰ ਇਹਨੂੰ ਦਲਾਈ ਲਾਮੇ ਨੂੰ ਔਰ ਦੂਜਾ ਕਰੇ। ਚਾਈਨਾ ਕਹਿੰਦਾ ਵੀ ਇਹ ਰਿਲੀਜੀਅਸ ਲੀਡਰ ਨਹੀਂ ਹੈਗਾ, ਇਹ ਤਾਂ ਜਿਹੜਾ ਬਾਗੀ ਹੈ ਔਰ ਇਹ ਜਿਹੜਾ ਦੂਜਿਆਂ ਦੇ ਹੱਥਾਂ 'ਚ ਖੇਡ ਰਿਹਾ। ਚਾਈਨਾ ਦੀ ਟੋਟਲ ਸੋਵਰਨਿਟੀ ਹੈ ਤਿੱਬਤ ਦੇ ਉੱਤੇ। ਹੁਣ ਉਹ ਜਦੋਂ ਇਲਾਜ ਲਈ ਨਿਊਯਾਰਕ ਆਇਆ ਤਾਂ ਪਿਛਲੇ ਦਿਨਾਂ 'ਚ ਸਟੇਟ ਡਿਪਾਰਟਮੈਂਟ ਦੇ ਇੱਕ ਸੀਨੀਅਰ ਆਫੀਸ਼ੀਅਲ ਨੇ ਉਹਦੇ ਨਾਲ ਮੁਲਾਕਾਤ ਵੀ ਕੀਤੀ। ਇਹਨਾਂ ਨੇ ਤਾਂ ਉਹੀ ਕਿਹਾ ਜੀ ਹਾਲ ਚਾਲ ਪੁੱਛਿਆ ਜਾਂ ਦੂਜਾ। ਪਰ ਚਾਈਨਾ ਦੀ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਇੰਨੀ ਸੈਂਸਿਟਿਵਿਟੀ ਹੈ, ਤਾਈਵਾਨ ਤੇ ਵੀ ਔਰ ਤਿੱਬਤ ਤੇ ਵੀ, ਕਿ ਫੌਰਨ ਚਾਈਨਾ ਨੇ ਇਸ ਦੇ ਉੱਤੇ ਰਿਐਕਟ ਕੀਤਾ। ਔਰ ਉਹਨਾਂ ਦੀ ਸਪੋਕਸਪਰਸਨ ਫੋਰਨ ਮਿਨਿਸਟਰ ਦੀ ਮਾਓ ਨਿੰਗ ਉਹਨੇ ਕਿਹਾ ਕਿ ਵੀ ਇਹ ਜਿਹੜਾ ਚਾਈਨਾ ਅਪੋਜ਼ਿਸ ਐਨੀ ਕੰਟਰੀ ਅਲਾਉਇੰਗ ਦਲਾਈ ਲਾਮਾ ਟੂ ਵਿਜ਼ਿਟ ਕਿ ਵੀ ਅਸੀਂ ਕੰਡੈਮ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਵੀ ਡੋਂਟ ਅਲਾਉ ਦਲਾਈ ਲਾਮਾ ਟੂ ਐਨਗੇਜ ਇਨ ਪੋਲੀਟੀਕਲ ਸੈਪਰੇਟਿਸਟ ਐਕਟੀਵਿਟੀਜ਼ ਇਨ ਦਾ US। ਕਿ ਅਮਰੀਕਾ 'ਚੋਂ ਕੀ ਕਰ ਰਿਹਾ, ਜਾ ਕੇ ਇਲਾਜ ਕਰਾਇਆ ਚੁੱਪ ਕਰਕੇ, ਔਰ ਕਿਉਂ ਜਾ ਕੇ ਅਮਰੀਕਨ ਅਧਿਕਾਰੀ ਉਹਨੂੰ ਮਿਲੇ ਨੇ। ਔਰ ਅਸੀਂ China firmly opposes any country allowing Dalai Lama to make visits under any pretext. ਭਾਵੇਂ ਸਿਹਤ ਦੇ ਨਾਂ ਥੱਲੇ ਜਾਂ ਕੋਈ ਹੋਰ, ਇਹਨੂੰ ਅਸੀਂ ਕੰਡੈਮ ਕਰਦੇ ਹਾਂ। ਔਰ ਉਹਨਾਂ ਨੇ China has made solemn protest with the US. ਉਹਨੇ ਮਾਓ ਨਿੰਗ ਨੇ ਕਿਹਾ ਵੀ ਅਸੀਂ ਆਲਰੇਡੀ ਜਿਹੜਾ ਪਬਲਿਕਲੀ ਵੀ ਪ੍ਰੋਟੈਸਟ ਕਰ ਰਹੇ ਹਾਂ ਔਰ ਵੈਸੇ ਵੀ ਥਰੂ ਡਿਪਲੋਮੈਟਿਕ ਚੈਨਲ ਵੀ ਕੀਤਾ ਹੈ ਕਿਉਂਕਿ ਉਹ ਇੱਕ ਪੋਲੀਟੀਕਲ ਸੈਪਰੇਟਿਸਟ ਹੈ। ਔਰ ਇਸ ਤੋਂ ਪਹਿਲਾਂ ਵੀ ਜਿਹੜਾ ਆਪਣੇ ਬਾਈਡਨ ਨੇ
ਉਹ ਲਾਅ ਸਾਈਨ ਕੀਤਾ ਜਿਹਦੇ ਥੱਲੇ ਤਿੱਬਤ ਦੀ ਆਟੋਨਮੀ ਔਰ ਦੂਸਰੇ ਦੀ ਗੱਲ ਕੀਤੀ ਗਈ ਹੈ। ਸੋ ਮੈਨੂੰ ਇਹ ਲੱਗਿਆ ਕਿ ਵੀ ਇੱਕ ਪਾਸੇ ਜਦੋਂ ਇੰਡੀਆ ਦਾ ਅਸੀਂ ਪਾਰਟ ਦੇਖਦੇ ਹਾਂ ਕਿ ਦਲਾਈ ਲਾਮੇ ਨੂੰ ਉੱਥੇ ਇਕੱਲਾ ਰੱਖਿਆ ਹੀ ਨਹੀਂ ਹੋਇਆ, ਦਲਾਈ ਲਾਮੇ ਦੇ ਸੁਪਰਵਿਜ਼ਨ ਦੇ ਥੱਲੇ ਗਵਰਨਮੈਂਟ ਇਨ ਐਗਜ਼ਾਈਲ ਵੀ ਹੈ ਜਿਹਦਾ ਹੈੱਡਕੁਆਟਰ ਮੈਕਲੋਡਗੰਜ ਹੀ ਹੈ, ਉਹਨਾਂ ਦਾ ਐਨੂਅਲ ਸੈਸ਼ਨ ਵੀ ਹੁੰਦਾ ਹੈ। ਹੁਣ ਪਿਛਲੇ ਦਿਨਾਂ 'ਚ ਪਹਿਲਾਂ ਨੈਂਸੀ ਪੈਲੋਸੀ ਵੀ ਜਾ ਕੇ ਦਲਾਈ ਲਾਮੇ ਨੂੰ ਮਿਲੀ, ਦੂਸਰੇ ਵੀ ਹੋਏ। ਸੋ ਉਦੋਂ ਕਿ ਇਹਨਾਂ ਨੂੰ ਇਹ ਨਹੀਂ ਹੁੰਦਾ ਕਿ ਜੀ ਉਹ ਕਿਸੇ ਮੁਲਕ ਦਾ, ਹਾਲਾਂ ਇੱਕ ਪਾਸੇ ਇੰਡੀਆ ਨੇ ਵੀ ਜਦੋਂ ਵਾਜਪਾਈ ਚਾਈਨਾ ਦੇ ਟ੍ਰਿਪ ਤੇ ਗਿਆ ਤਾਂ ਉਹਨੇ ਮੰਨਿਆ ਹੋਇਆ ਕਿ ਪਰਮਾਨੈਂਟ ਹਿੱਸਾ ਤਿੱਬਤ ਚਾਈਨਾ ਦਾ। ਅਮਰੀਕਾ ਨੇ ਜਦੋਂ ਚਾਈਨਾ ਦੇ ਨਾਲ ਆਪਣਾ ਕਮਿਊਨੀਕੇਸ਼ਨ ਖੋਲ੍ਹੀ ਸੀ, ਪਹਿਲੀ ਕੰਡੀਸ਼ਨ ਹੀ ਇਹ ਸੀ ਕਿ ਵੀ ਤਿੱਬਤ ਨੂੰ ਉਹ ਜਿਹੜਾ ਉਹ ਚਾਈਨਾ ਦਾ ਹਿੱਸਾ ਮੰਨਦੇ ਨੇ। ਸੋ ਇਹਦੇ ਬਾਵਜੂਦ ਜੇ ਇਹ ਸ਼ਰਾਰਤ ਕਰਦੇ ਨੇ ਜਾਂ ਦੂਜਾ, ਤੇ ਜੇ ਦਲਾਈ ਲਾਮਾ ਧਰਮਸ਼ਾਲਾ 'ਚ ਬੈਠ ਕੇ ਚੀਨ ਦੇ ਖਿਲਾਫ ਜਿਹੜਾ ਉਹ ਪੂਰੀ ਆਪਣਾ ਉਸ ਕਿਸਮ ਦੀ ਐਕਟੀਵਿਟੀ ਕਰਦਾ, ਤੇ ਜੇ ਸਿੱਖ ਅਮਰੀਕਾ ਹੋਏ, ਕੈਨੇਡਾ ਹੋਏ, ਯੂਕੇ ਹੋਏ, ਉੱਥੇ ਜਿੱਥੇ ਕਿ UN ਚਾਰਟਰ ਨੂੰ ਮੰਨਣ ਵਾਲੇ ਮੁਲਕ ਨੇ ਸਾਈਨ ਕੀਤਾ ਹੋਇਆ ਔਰ ਇਹਨਾਂ ਮੁਲਕਾਂ ਦੇ ਆਪਣੇ ਕਾਨੂੰਨ ਵੀ, ਅਮੈਂਡਮੈਂਟ 1 ਅਮਰੀਕਾ ਦੇ ਵਿੱਚ, ਕੈਨੇਡਾ 'ਚ ਚਾਰਟਰ ਆਫ ਰਾਈਟਸ, ਇਸੇ ਤਰ੍ਹਾਂ UK ਦੇ ਵਿੱਚ, ਉਹ ਤੁਹਾਨੂੰ ਹੱਕ ਦਿੰਦੇ ਨੇ ਕਿ ਤੁਸੀਂ ਪੀਸਫੁਲੀ ਆਪਣੀ ਗੱਲ ਕਰ ਸਕਦੇ ਹੋ। ਤੇ ਇੰਡੀਆ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਿਹਾ। ਤੇ ਜੇ ਚਾਈਨਾ, ਜਿਹਨੂੰ ਇੱਕ ਕਮਿਊਨਿਸਟ ਕੰਟਰੀ ਦੇ ਤੌਰ ਤੇ ਜਾਣਿਆ ਜਾਂਦਾ, ਉਹਨਾਂ ਦੇ ਬੜੇ ਬਰੂਟਲ ਲਾਅ ਨੇ, ਲੇਕਿਨ ਚਾਈਨਾ ਨੇ ਤਾਂ ਕਦੇ ਕੋਈ ਅਟੈਂਪਟ ਨਹੀਂ ਕੀਤਾ ਦਲਾਈ ਲਾਮੇ ਤੇ। ਅਦਰਵਾਈਜ਼ ਜੇ ਚਾਈਨਾ ਦੇ ਲਈ ਦਲਾਈ ਲਾਮਾ ਨੂੰ ਐਲੀਮੀਨੇਟ ਕਰਨਾ ਕਿੰਨਾ ਔਖਾ ਸੀ। ਔਰ ਇਹ ਮਤਲਬ 1959 ਤੋਂ ਚਾਈਨਾ ਟੋਲਰੇਟ ਕਰ ਰਿਹਾ ਹੈ ਇਸ ਨੂੰ, ਜਿਹੜੇ ਨੇ ਤੁਸੀਂ ਦੇਖ ਲਓ ਕਿ ਵੀ ਇਹ 14 ਸਾਲਾਂ ਦਾ ਸੀ, ਹੁਣ 99 ਸਾਲਾਂ ਦਾ, ਕਿ ਭਾਈ ਇਹਨਾਂ ਸਾਰਿਆਂ 'ਚ ਉਹਨਾਂ ਨੇ ਨਹੀਂ ਕੀਤਾ। ਸੋ ਜੇ ਇਹ ਤਾਂ ਨਹੀਂ ਹੋ ਸਕਦਾ ਕਿ ਵੀ ਕੋਈ ਚੀਜ਼ ਜਿਹੜੀ ਹੈ ਤੁਹਾਡੇ ਲਈ ਉਹ ਮੁਫੀਦ ਹੈ ਔਰ ਦੂਸਰੇ ਦੇ ਲਈ ਜਿਹੜਾ ਉਹ ਥੂ ਹੈ ਔਰ ਉਹਨੂੰ ਤੁਸੀਂ ਕਹੋ ਵੀ ਨਹੀਂ ਹੈ। ਜੇ ਤੁਸੀਂ ਇਹ ਮੰਨਦੇ ਹੋ ਕਿ ਭਾਈ ਕਿਸੇ ਮੁਲਕ 'ਚ ਬੈਠ ਕੇ ਕੋਈ ਆਪਣੇ ਹੱਕਾਂ ਦੀ ਗੱਲ ਕਰ ਸਕਦਾ, ਤੇ ਫਿਰ ਤੁਸੀਂ ਜਦੋਂ ਇਹ ਕਹਿੰਦੇ ਹੋ ਜੀ ਅਮਰੀਕਾ ਕੈਨੇਡਾ ਇੰਟਰਫੀਅਰ ਕਰ ਰਹੇ ਨੇ, ਕੈਨੇਡਾ ਜੇ ਖਾਲਿਸਤਾਨੀਆਂ ਨੂੰ ਨੱਥ ਨਹੀਂ ਪਾਉਂਦਾ ਜਾਂ ਅਮਰੀਕਾ ਖਾਲਿਸਤਾਨੀਆਂ ਨੂੰ ਨਹੀਂ ਰੋਕਦਾ, ਤੇ ਇਹ ਜਿਹੜਾ ਸਾਡੇ ਮਾਮਲਿਆਂ 'ਚ ਇੰਟਰਫੀਅਰੈਂਸ ਹੈ ਔਰ ਸਾਡੀ ਯੂਨਿਟੀ ਇੰਟੈਗਰਿਟੀ ਨੂੰ ਖਤਰਾ ਹੈ। ਚਾਈਨਾ ਨੇ ਤਾਂ ਇਹੀ ਕਿਹਾ ਵੀ ਇਹ ਰਿਲੀਜੀਅਸ ਨਹੀਂ ਹੈਗਾ, ਰਿਲੀਜੀਅਸ ਰਹਿ ਕੋਈ ਨਹੀਂ ਹੈ, ਲੇਕਿਨ ਇਹ ਪੋਲੀਟੀਕਲੀ ਜੇ ਕਰੇਗਾ ਤੇ ਅਸੀਂ ਇਸ ਦੇ ਉੱਤੇ ਜਿਹੜਾ ਇਤਰਾਜ਼ ਜਤਾਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਚਾਈਨਾ ਦੀ ਪੋਜੀਸ਼ਨ ਅੰਡਰਸਟੈਂਡੇਬਲ ਹੈ। ਔਰ ਅੱਜ ਤੁਸੀਂ ਕਿਹਾ ਵੀ ਮੈਂ ਹੀ ਮੈਸੇजेस ਨੂੰ, ਕਿਉਂਕਿ ਜ਼ਿਆਦਾ ਹੈ ਵੀ ਨਹੀਂ ਨੇ, ਬਹੁਤੇ ਤਾਂ ਵੈਲ ਵਿਸ਼ਿਸ ਦੇ ਹੀ ਨੇ। ਅਵਤਾਰ ਸਿੰਘ, ਸੋਹਣ ਸਿੰਘ ਮਾਲ ਜਿਹੜੇ ਹਮੇਸ਼ਾ ਸਭ ਤੋਂ ਪਹਿਲੇ ਆਉਣ ਵਾਲਿਆਂ 'ਚੋਂ ਨੇ, ਧਰਮ ਸਿੰਘ, ਜਵੰਦਾ, ਜਸਕੀਰਤ ਸਿੰਘ ਔਰ ਅਰਵਿੰਦਰ ਸਿੰਘ ਸੋਧਾ, ਮਾਸਟਰ ਆਫ ਕਰਾਟੇ AS ਦੇ ਥੱਲੇ ਉਹਨਾਂ ਨੇ ਲਿਖਿਆ 2-3 ਮੈਸੇजेस ਨੇ। ਅਮਰਜੀਤ ਸੈਣੀ, ਮੀਂਹ ਗੁਰਦੁਆਰਾ ਕੀਰਤਨ, ਜਿਹਦੇ 'ਚ ਇਹਨਾਂ ਸਾਰਿਆਂ ਨੇ, ਔਰ ਦੇਸ਼ ਪੰਜਾਬ 1849, ਜਤਿੰਦਰ ਸਿੰਘ, ਸਿੰਘ ਗਰਚਾ, ਇਹਨਾਂ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ, ਫਤਿਹ, ਔਰ ਸਾਡੇ ਵੀਰ ਨੇ ਹੰਗ ਸਿੰਘ, ਉਹਨਾਂ ਨੇ ਇਹ ਜਦੋਂ ਮੋਦੀ ਉੱਥੇ ਜਾ ਕੇ ਅਮਨ ਕਰਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਵੀ ਅਮਨ ਤਾਂ ਮੋਦੀ ਦਾ ਚੱਲ ਰਿਹਾ ਮਨੀਪੁਰ 'ਚ, UP 'ਚ ਬੁਲਡੋਜ਼ਰ ਨਾਲ ਅਮਨ ਹੀ ਹੋ ਰਿਹਾ। ਵੀ ਇਹ ਬਿਲਕੁਲ ਝੂਠੇ, ਜਦੋਂ ਤੁਸੀਂ ਕਹਿਣਾ ਕੁਛ ਹੈ ਮੂੰਹ ਮੇ ਰਾਮ ਬਗਲ ਮੇ ਛੁਰੀ, ਇਹੀ ਇਹਨਾਂ ਦੀ ਨੀਤੀ ਹੈ। ਔਰ ਇਸੇ ਤਰ੍ਹਾਂ ਜਿਹੜਾ ਐਸ਼ LA, ਉਹਨਾਂ ਨੇ ਲਿਖਿਆ, ਡਾਕਟਰ ਸਾਹਿਬ ਆਇਆ ਹੈ ਵੀ ਇੱਕ ਸਵਾਲ, if Pakistan is so serious about supporting Khalistan, then how come they don't cede land in Sialkot or Lahore to help start Khalistan? ਪਹਿਲਾਂ ਤਾਂ ਐਸ਼ LA ਜੀ ਜਾਂ ਐਸ਼ LA ਹੈ, ਇਹ ਤੁਹਾਨੂੰ ਕਿਹਨੇ ਕਿਹਾ ਕਿ ਜੀ ਪਾਕਿਸਤਾਨ ਖਾਲਿਸਤਾਨ ਦੇ ਲਈ ਸੀਰੀਅਸ ਹੈ? ਸੀਰੀਅਸ ਤਾਂ ਦੂਰ ਦੀ ਗੱਲ, ਉਹ ਤਾਂ ਜਿਹੜੇ ਨੇ ਉਹਨਾਂ ਨੇ ਕਿਸੇ ਲੈਵਲ ਦੇ ਉੱਤੇ ਵੀ ਹਿਊਮਨ ਰਾਈਟਸ ਦੇ ਮੁੱਦੇ ਤੇ ਵੀ, ਜੇ ਅਦਰਵਾਈਜ਼ ਹੁੰਦੇ ਤੇ ਜਿਨ੍ਹਾਂ ਨੇ ਉੱਥੇ ਜਿਹੜੇ ਹਾਈਜੈਕਰ ਗਏ ਉਹ 15-15 ਸਾਲ ਉਹਨਾਂ ਨੇ ਕੈਦ ਕੱਟੀ,
ਉਹਨਾਂ ਨੇ ਅਸਾਈਲਮ ਤਾਂ ਨਹੀਂ ਦਿੱਤੀ ਹੈ, ਉਹ ਕੋਈ ਆ ਕੇ ਯੂਰਪ 'ਚ ਆ ਤੇ ਕੋਈ ਲੁਕ ਛਿਪ ਕੇ ਰਹਿ ਰਿਹਾ ਹੈ, ਉਹਨਾਂ ਨੇ ਤਾਂ ਕਦੇ ਉਹਨਾਂ ਨੂੰ ਵੀ ਰੈਕਗਨਾਈਜ਼ ਨਹੀਂ ਕੀਤਾ। ਬਿਲਕੁਲ। ਸੋ ਇਹ ਬਿਲਕੁਲ ਗਲਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨੀ ਅਵਾਮ ਸਿੱਖਾਂ ਦੇ ਨਾਲ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਬਹੁਤ ਸਾਰੇ ਜਿਹੜੇ ਮਹਿਸੂਸ ਕਰਦੇ ਨੇ ਕਿ ਭਾਈ ਖਾਲਿਸਤਾਨ ਹੋਏ ਅਸੀਂ ਗਵਾਂਢੀ ਮੁਲਕ ਦੇ ਤੌਰ ਤੇ ਹੋਈਏ। ਪਰ ਜਿਹੜੀ ਪਾਕਿਸਤਾਨ ਦੇ ਪਾਲਿਸੀ ਮੇਕਰ ਨੇ ਜਾਂ ਦੂਜੇ ਨੇ, ਉਹਨਾਂ ਨੇ ਹਾਲਾਂਕਿ ਗੁੱਡਵਿਲ ਦੇ ਵਿੱਚ ਤਾਂ ਉਹ ਵੀ ਇੰਡੀਵਿਜੂਅਲੀ ਮਿਲਣਗੇ, ਤੁਹਾਨੂੰ ਬਹੁਤ ਹੌਸਲੇ ਵਾਲੀਆਂ ਗੱਲਾਂ ਕਹਿਣਗੇ, ਕਰਨਗੇ, ਪਰ ਉਹ ਜਿਹੜਾ ਕਦੇ ਵੀ ਪਾਕਿਸਤਾਨ ਦੀ ਕਿਸੇ ਵੀ ਹਕੂਮਤ ਦਾ ਕਦੇ ਵੀ ਖਾਲਿਸਤਾਨ ਜਿਹੜਾ ਇਸ਼ੂ ਨਹੀਂ ਸੀ, ਨਾ ਹੀ ਉਹਨਾਂ ਦੇ ਇਹ ਏਜੰਡੇ ਤੇ ਹੈ ਕਿ ਉਹਨਾਂ ਨੇ ਕੋਈ ਖਾਲਿਸਤਾਨ ਦੀ ਮਦਦ ਕਰਨੀ ਹੈ ਜਾਂ ਖਾਲਿਸਤਾਨ ਬਣਾਉਣਾ ਹੈ। ਅਸੀਂ ਇਹ ਸਮਝਦੇ ਹਾਂ ਵੀ ਅਸੀਂ ਆਵਾਮ ਦੇ ਨਾਲ ਔਰ ਓਵਰਆਲ ਅਸੀਂ ਤਾਂ ਫਿਊਚਰ ਦੇਖਦੇ ਹਾਂ। ਪ੍ਰੈਜ਼ੈਂਟਲੀ ਪਾਕਿਸਤਾਨ ਦੀਆਂ ਆਪਣੀਆਂ ਮਜਬੂਰੀਆਂ ਨੇ, ਉਹਨਾਂ ਨੂੰ ਆਲਰੇਡੀ ਇਹ ਨਜ਼ਰ ਆਉਂਦਾ ਹੈ ਕਿ ਭਾਈ ਕਿਵੇਂ ਮੁਲਕ ਤੋੜਿਆ ਉਹਨਾਂ ਦਾ, ਕਿਸ ਹੱਦ ਤੱਕ ਜਾ ਕੇ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਇੰਡੀਅਨ ਏਜੰਸੀਜ਼ ਕਰ ਰਹੀਆਂ ਨੇ। ਹਾਲਾਂਕਿ ਮੇਰਾ ਜਿਹੜੇ ਵੀ ਇਹਨਾਂ ਦੇ ਪੋਲੀਟੀਕਲ ਲੋਕ ਹੁੰਦੇ ਨੇ, ਉਹਨਾਂ ਨੂੰ ਇਹ ਕਹਿਣਾ ਹੁੰਦਾ ਕਿ ਵੀ ਤੁਹਾਡੇ ਕੋਲ ਇੱਕ ਸਿੱਖ ਫੈਕਟਰ ਹੈਗਾ ਹੈ ਜਿਹਦੇ ਵਿੱਚ ਤੁਹਾਡਾ ਵੀ ਨੈਸ਼ਨਲ ਇੰਟਰਸਟ ਸਰਵ ਹੁੰਦਾ ਹੈ ਤੇ ਸਾਡਾ ਵੀ ਕੁਝ ਬਣਦਾ ਹੈ, ਤੇ ਖੁੱਲ ਕੇ ਆਓ, ਲੇਕਿਨ ਇਹ ਉਹਨਾਂ ਦੀ ਨੀਤੀ ਦਾ ਹਿੱਸਾ ਨਹੀਂ। ਫਿਰ ਜਿਹੜੇ ਨੇ ਜਸਵੀਰ ਸਿੰਘ ਬਰਾੜ, ਸਰਬਜੀਤ ਸਿੰਘ, ਬਾਜ ਸਿੰਘ ਖਾਲਸਾ, ਉਹਨਾਂ ਨੇ ਕਿਹਾ ਕਿ ਵੀ ਇੰਦਰਾ ਗਾਂਧੀ ਸੋ ਕਾਲਡ ਭਾਰਤ ਮਾਤਾ ਨੂੰ ਮੌਤ ਦੀ ਘਾਟ ਉਤਾਰਿਆ ਹੀ, ਇੰਨਾ ਹੀ ਮੋਦੀ ਸੋ ਕਾਲਡ ਵਿਸ਼ਨੂੰ ਨੂੰ ਵੀ ਸਜ਼ਾਏ ਯਾਫਤਾ ਕਰੇਗਾ ਖਾਲਸਾ। ਦੇਖੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਹੈ ਤਾਂ ਕ੍ਰਿਸਚੀਅਨਿਟੀ ਦਾ ਹੀ ਪ੍ਰਿੰਸੀਪਲ ਹੈ कि पापी के मारने को पाप महाबली है। अल्टीमेटली ਜਦੋਂ ਬੰਦਾ ਇਸ ਕਿਸਮ ਦੀਆਂ ਹਰਕਤਾਂ ਕਰਦਾ ਹੈ, ਕਰਤੂਤਾਂ ਕਰਦਾ ਹੈ, ਹੰਕਾਰਿਆ ਜਾਂਦਾ ਹੈ, ਹੰਕਾਰਿਆ ਸੋ ਮਾਰਿਆ, ਉਹਦਾ ਕਿਸੇ ਤਰ੍ਹਾਂ ਵੀ ਪਤਨ ਹੋਏ ਹੁੰਦਾ ਹੀ ਹੁੰਦਾ, ਔਰ ਮੋਦੀ ਦਾ ਵੀ ਜਿਹੜਾ ਇਵੇਂ ਹੀ ਹੋਏਗਾ। ਰਾਜਵਿੰਦਰ ਸਿੰਘ ਉਹਨਾਂ ਨੇ ਸਾਨੂੰ ਪੁਆਇੰਟ ਆਊਟ ਕੀਤਾ ਸੀ ਕਿ ਵੀ ਡੇਟ ਗਲਤ ਹੈ, ਉਹ ਅਸੀਂ ਕਰੈਕਟ ਕਰ ਲਈਏ। ਰਣਜੀਤ ਸਿੰਘ, ਦਲਜੀਤ ਸਿੰਘ, ਜਸਪਾਲ ਸਿੰਘ ਕੈਲੀ, ਫਿਰ ਬਾਜ ਸਿੰਘ ਖਾਲਸਾ, ਰਾਜਨਪ੍ਰੀਤ ਸਿੰਘ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਜਗਤਾਰ ਸਿੰਘ, ਅਵਤਾਰ ਸਿੰਘ, ਸੌਰਾਬ ਸਿੰਘ, ਲਾਡੀ ਸਿੰਘ, ਨਿਹੰਗ ਸਿੰਘ ਹੋਰਾਂ ਨੇ ਫਿਰ ਕਿਹਾ ਅਮੇਜ਼ਿੰਗ ਸ਼ੋ, ਗ੍ਰੇਟ ਐਨਾਲਿਸਿਸ, ਬਹੁਤ ਸ਼ੁਕਰੀਆ। ਬਲਿਹਾਰ ਸਿੰਘ ਕੰਗ, ਹਰਦੀਪ ਸਿੰਘ, ਭੈਣ ਜੀ ਕੁਲਦੀਪ ਕੌਰ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਔਰ ਮੁਹੰਮਦ ਜਾਵੇਦ ਜਿਨ੍ਹਾਂ ਨੇ ਖਾਲਿਸਤਾਨ ਜ਼ਿੰਦਾਬਾਦ ਕਿਹਾ, ਔਰ ਥੱਲੇ ਮਨਜੀਤ ਕੌਰ ਉਹਨਾਂ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਉਹਨਾਂ ਨੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਹੈ। ਸਭ ਦਾ ਸ਼ੁਕਰੀਆ ਜੀ। ਰਾਜ ਸਾਹਿਬ, ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।